ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਅੰਬਰਦੀ ਕਲੋਬਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲਿਨਵਰਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਜਸਵਿੰਦਰ ਸਿੰਘ ਵਿਰਕ, ਗੁਰਮੀਤ ਕੌਰ ਹਿਊਸਟਨ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਮਿਹਰਬਾਨੀ। ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਹੜੇ ਸਰਕਾਰੀ ਰਿਕਾਰਡ ਕੁਛ ਹੋਰ ਕਹਿੰਦੇ ਆ, ਦਾਅਵੇ ਕੁਛ ਹੋਰ ਕਹਿੰਦੇ ਆ, ਤਾਂ ਵੈਸੇ ਰਿਕਾਰਡ ਕੁਛ ਹੋਰ ਬੋਲਦੇ ਆ। ਬਿਲਕੁਲ ਜੀ, ਜਿਹੜਾ ਲੋਕਡਾਊਨ ਦੇ ਤੀਜੇ ਗੇੜ ਦੇ ਤਹਿਤ ਜਿਹੜੀਆਂ ਜੀ ਬੇਸ਼ੱਕ ਕੁਝ ਛੋਟਾਂ ਦਿੱਤੀਆਂ ਹੋਈਆਂ ਨੇ, ਪਰ ਦੇਸ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਰਿਕਾਰਡ 3875 ਨਵੇਂ ਕੇਸਾਂ ਦੇ ਨਾਲ ਕਰੋਨਾ ਪੋਜ਼ੀਟਿਵ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਜੀ ਉਹ 46,000 ਤੋਂ ਟੱਪ ਗਈ। ਛੋਟਾਂ ਜਾਰੀ ਨੇ। ਵੈਸੇ ਜਿਹੜੀ ਇਹ ਸਰਕਾਰੀ ਦਾਅਵੇ ਸੀਗੇ, ਇਸ ਵੇਲੇ ਜਿਹੜੀ ਟੈਲੀ ਆ ਉਹ 49,400 ਦੱਸ ਰਹੀ ਹੈ ਪੂਰੇ ਮੁਲਕ ਦੇ ਵਿੱਚ। 194 ਸਰਜਰੀਆਂ ਮੌਤਾਂ ਕੱਲ ਸ਼ਾਮ ਤੱਕ ਹੋਈਆਂ ਨੇ। ਵਾਇਰਸ ਮੂਹਰੇ ਜ਼ਿੰਦਗੀ ਦੀ ਜੰਗ ਹਾਰਨ ਵਾਲਿਆਂ ਦਾ ਅੰਕੜਾ ਜਿਹੜਾ ਉਹ 1600 ਦੇ ਨੇੜੇ ਪਹੁੰਚ ਗਿਆ ਔਰ ਕੁੱਲ ਸਰਗਰਮ ਕੇਸਾਂ ਦੀ ਗਿਣਤੀ ਜਿਹੜੀ ਹੈ ਜੀ ਉਹ 31,000 ਜਿਹੜੇ ਇਸ ਵੇਲੇ ਹੈ। ਜਿੱਥੋਂ ਤੱਕ ਜਿਹੜੇ ਇਹ ਤਾਂ ਹੈ ਨਹੀਂ ਜੀ, ਜੋ ਕੁਛ ਰਿਐਲਿਟੀ ਆ। ਸਰਕਾਰੀ ਦਾਅਵੇ ਹੋਰ ਕਹਿੰਦੇ ਨੇ। ਕੇਂਦਰੀ ਸਿਹਤ ਮੰਤਰੀ ਜਿਹੜੇ ਹਰਸ਼ਵਰਧਨ ਨੇ ਜੀ, ਉਹ ਇਹ ਕਹਿੰਦੇ ਨੇ ਕਿ ਭਾਰਤ ਹੁਣ ਤੱਕ COVID-19 ਦਾ ਜਿਹੜਾ ਸਮਾਜਿਕ ਫੈਲਾਅ ਹੋਣ ਤੋਂ ਰੋਕ ਲਿਆ ਔਰ ਉਹਨਾਂ ਨੇ ਆਸ ਪ੍ਰਗਟਾਈ ਆ ਕਿ ਮਹਾਮਾਰੀ ਫੈਲਣ ਤੋਂ ਰੋਕਣ ਲਈ ਜੀਵਨ ਸ਼ੈਲੀ ਦੇ ਵਿੱਚ ਲਿਆਂਦੀਆਂ ਤਬਦੀਲੀਆਂ ਭਵਿੱਖ ਦੇ ਵਿੱਚ ਸਿਹਤਮੰਦ ਸਮਾਜ ਲਈ ਅਪਣਾਈਆਂ ਜਾਣਗੀਆਂ। ਲਾਕਡਾਊਨ ਦੇ ਵਾਧੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਹਤ ਨੂੰ ਆਰਥਿਕਤਾ ਜਿੰਨੀ ਅਹਿਮੀਅਤ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ। ਗੱਲਾਂ ਬਹੁਤ ਚੰਗੀਆਂ ਨੇ, ਸੋਹਣੀਆਂ ਲੱਗਦੀਆਂ ਨੇ, ਭਾਰੇ ਭਾਰੇ ਜਿਹੜਾ ਜੀ ਉਹ ਲਫ਼ਜ਼ ਨੇ। ਜੀਵਨ ਸ਼ੈਲੀ 'ਚ ਲਿਆਂਦੀਆਂ ਤਬਦੀਲੀਆਂ ਭਵਿੱਖ ਵਿੱਚ ਸਿਹਤਮੰਦ ਸਮਾਜ ਲਈ ਜਿਹੜਿਆਂ ਦੀ ਉਹ ਅਪਣਾਈਆਂ ਜਾਣਗੀਆਂ। ਕਿਹੜੀਆਂ ਤਬਦੀਲੀਆਂ? ਜੋ ਲੋਕ ਜਿਹੜੇ ਕਰਫਿਊ ਦਾ ਪਾਲਣ ਕਰ ਰਹੇ ਆ, ਨਾ ਲਾਕਡਾਊਨ ਦਾ ਪਾਲਣ ਜਿਹੜਾ ਜੀ ਉਹ ਕਰ ਰਹੇ ਆ। ਜੇ ਬੱਸਾਂ ਕਿਤੇ ਲੱਗਦੀਆਂ ਨੇ ਸਪੈਸ਼ਲ, ਉਹਨਾਂ 'ਚ ਦੇਖ ਲਓ ਕੀ ਹਾਲਾਤ ਬਣ ਰਹੇ ਆ। ਜੇ ਟ੍ਰੇਨ ਕਿਤੇ ਸਪੈਸ਼ਲ ਚੱਲ ਰਹੀਆਂ ਨੇ, ਉਹਦੇ ਵਿੱਚ ਕੀ ਹਾਲਾਤ ਬਣ ਰਹੇ ਆ। ਸਮਾਜਿਕ ਤਬਦੀਲੀਆਂ ਪਤਾ ਨਹੀਂ ਕਿਹੜੀਆਂ ਨੇ ਜਿਹੜੀਆਂ ਜੀਵਨ ਸ਼ੈਲੀ 'ਚ ਆਈਆਂ ਨੇ। ਉੱਧਰ ਫਿਕਰਮੰਦੀ ਵਾਲੀ ਜਿਹੜੀ ਜੀ ਗੱਲ ਇਹ ਵੀ ਆ ਕਿ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਦੇ ਵਿੱਚ ਕੇਸਾਂ ਦੀ ਗਿਣਤੀ 300 ਤੋਂ ਕ੍ਰੋਸ ਹੋ ਗਈ ਆ। ਜਿਹੜੇ ਹਜ਼ਾਰਾਂ ਜਵਾਨ ਨੇ ਉਹਨਾਂ ਨੂੰ ਕੁਆਰੰਟਾਈਨ ਜਿਹੜਾ ਜੀ ਉਹ ਕੀਤਾ ਗਿਆ। ਕੁੱਲ ਕੇਸਾਂ ਦੇ ਵਿੱਚੋਂ 50 ਤੋਂ ਵੱਧ ਜਿਹੜੇ ਪੈਰਾਮਿਲਟਰੀ ਫੋਰਸਿਸ ਨਾਲ ਸੰਬੰਧਿਤ ਨੇ ਉਹ ਅੰਦਰੂਨੀ ਸੁਰੱਖਿਆ ਤੇ ਸਰਹੱਦਾਂ ਦੀ ਰਾਖੀ ਦੀ ਡਿਊਟੀ ਦੇ ਉੱਤੇ ਜਿਹੜਾ ਜੀ ਉਹ ਤਾਇਨਾਤ ਨੇ। ਇਹ ਵੱਡੀ ਫਿਕਰਮੰਦੀ ਇਸ ਕਰਕੇ ਆ ਕਿ ਜਿੱਥੇ ਇਹ ਲੋਕ ਰਹਿੰਦੇ ਆ ਉੱਥੇ ਬਹੁਤ ਸਾਰਾ ਇਕੱਠੇ ਹੋ ਕੇ ਜਿਹੜਾ ਜੀ ਉਹ ਰਹਿੰਦੇ। ਇੰਤਜ਼ਾਮ ਹੀ ਇਸ ਤਰੀਕੇ ਜਿਹੜੇ ਉੱਥੋਂ ਕਿਵੇਂ ਜਿਹੜਾ ਜੀ ਹੋਊਗਾ। ਜਿਵੇਂ ਕੱਲ ਜਿਹੜਾ ਇੱਕ ਗੈਂਗਸਟਰ ਜੱਗੂ ਭਗਵਾਨਪੁਰੀਆ, ਉਹਦੀ ਰਿਪੋਰਟ ਜਿਹੜੀ ਪੋਜ਼ੀਟਿਵ ਆਈ ਆ ਕਿ ਜੇਲ੍ਹ ਦੇ ਅੰਦਰ ਵੀ ਹਾਲਾਤ ਨੇ। ਹਰ ਜਗ੍ਹਾ ਦੇ ਉੱਤੇ ਜਿਹੜਾ ਜੀ ਇਹਦਾ ਫੈਲਾਓ ਤੇਜ਼ੀ ਦੇ ਨਾਲ ਵੱਧ ਰਿਹਾ। ਫਿਰ ਦਾਅਵੇ ਜਿਹੜੇ ਆ ਜੀ ਇਹ ਥੋੜ੍ਹੇ ਜਿਹੇ ਹੈਰਾਨੀ ਪ੍ਰਗਟ ਕਰਦੇ ਆ। ਠੀਕ ਆ, ਲੋਕਾਂ ਨੂੰ ਜਿਹੜਾ ਜੀ ਉਹ ਹੌਸਲਾ ਦੇਣਾ ਬੜਾ ਜ਼ਰੂਰੀ ਆ, ਪਰ ਹੌਸਲਾ ਜਿਹੜਾ ਜੀ ਉਹ ਰਿਐਲਿਟੀ ਤੋਂ ਪਰਾਂ ਨਾ ਹੋਵੇ। ਰਿਐਲਿਟੀ ਦੇ ਨੇੜੇ ਤੇੜੇ ਹੋਵੇ ਤਾਂ ਉਹ ਹੌਸਲਾ ਚੰਗਾ ਲੱਗਦਾ। ਜੇ ਉਹਦੀ ਜਿਹੜਾ ਜੀ ਕਿਹਾ ਜਾਵੇ ਗੱਲ ਹੀ ਕੋਈ ਨਹੀਂ। ਇੱਥੋਂ ਹੀ ਤਾਂ ਅਸਲ ਦੇ ਵਿੱਚ ਕਹਾਣੀ ਜਿਹੜੀ ਜੀ ਉਹ ਖਰਾਬ ਹੋਈ। ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਪੰਜਾਬ ਦੇ ਵਿੱਚੋਂ ਜਿਹੜੇ ਪ੍ਰਵਾਸੀ ਮਜ਼ਦੂਰ ਸੀਗੇ ਉਹਨਾਂ ਦੀ ਵਾਪਸੀ ਸ਼ੁਰੂ ਹੋਈ ਹੈ। ਦੇਖੋ ਜੀ, ਲਾਕਡਾਊਨ ਤੇ ਕਰਫਿਊ ਤੋਂ ਬਾਅਦ ਫਸੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੂੰ ਵੱਖ-ਵੱਖ ਸੂਬਿਆਂ ਤੋਂ ਉਹਨਾਂ ਦੇ ਪਿੱਤਰੀ ਰਾਜਾਂ ਦੇ ਵਿੱਚ ਪਹੁੰਚਾਉਣ ਦੇ ਵਾਸਤੇ ਕੁਝ ਸਪੈਸ਼ਲ ਟ੍ਰੇਨ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਤੇ ਇੱਥੋਂ ਪੰਜਾਬ ਦੇ ਵਿੱਚੋਂ ਵੀ ਜੀ ਜਿਹੜੇ ਜਲੰਧਰ ਰੇਲਵੇ ਸਟੇਸ਼ਨ ਤੋਂ ਤੇ ਲੁਧਿਆਣਾ, ਦੋ ਜਗ੍ਹਾ ਤੋਂ ਜਿਹੜੇ ਜੀ ਇਹ ਟ੍ਰੇਨ ਚੱਲੀਆਂ ਨੇ। ਜਿਹੜੀ ਜਲੰਧਰ ਤੋਂ ਸ਼੍ਰਮਿਕ ਐਕਸਪ੍ਰੈਸ ਜਿਹੜੀ ਟ੍ਰੇਨ ਸੀਗੀ ਉਹ ਝਾਰਖੰਡ ਲੈ ਕੇ ਰਵਾਨਾ ਹੋਈ ਆ। ਇਹਦੇ ਵਿੱਚ 1200 ਪ੍ਰਵਾਸੀ ਮਜ਼ਦੂਰ ਸੀਗੇ। ਉਹਨਾਂ ਦੇ ਬਣਦੇ 7,12,000 ਰੁਪਈਆ ਜਿਹੜਾ ਕਿਰਾਇਆ ਸੀਗਾ, ਇਹਦੀ ਪੇਮੈਂਟ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਰੇਲਵੇ ਨੂੰ ਅਦਾ ਕੀਤੀ ਆ। ਪੰਜਾਬ ਪਹਿਲਾ ਇਸ ਤਰ੍ਹਾਂ ਦਾ ਸੂਬਾ ਜਿੱਥੋਂ ਗਏ ਪ੍ਰਵਾਸੀ ਮਜ਼ਦੂਰਾਂ ਦਾ ਕਿਰਾਇਆ ਸੂਬੇ ਦੀ ਸਰਕਾਰ ਨੇ ਭਰਿਆ।
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੋਰਾਂ ਨੇ ਐਲਾਨ ਕੀਤਾ ਸੀਗਾ ਕਿ ਕਾਂਗਰਸ ਪਾਰਟੀ ਦੇਸ਼ ਅੰਦਰ ਆਪਣੇ ਸੂਬਿਆਂ ਨੂੰ ਜਾਣ ਵਾਲੇ ਮਜ਼ਦੂਰਾਂ ਦਾ ਕਿਰਾਇਆ ਜਿਹੜਾ ਜੀ ਉਹ ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਸੀਗੀ ਕਿ ਇਹਦੇ ਉੱਤੇ ਕਾਫੀ ਜਿਹੜਾ ਜੀ ਉਹ ਕੰਟਰੋਵਰਸੀ ਵਾਦ ਵਿਵਾਦ ਜਿਹੜਾ ਦੀ ਸਿਆਸਤ ਸੀਗੀ। ਲਾਕਡਾਊਨ ਦੇ ਦੌਰਾਨ ਉੱਧਰ ਲੁਧਿਆਣੇ ਦੇ ਵਿੱਚੋਂ ਜਿਹੜਾ ਜੀ ਵੀ ਇੱਕ ਟ੍ਰੇਨ ਜਿਹੜੀ ਜੀ ਉਹ ਚੱਲੀ ਪ੍ਰਯਾਗਰਾਜ ਦੇ ਵਾਸਤੇ ਰਵਾਨਾ ਕੀਤੀ ਗਈ। 900 ਲੋਕ ਇਹਦੇ ਵਿੱਚ ਸੀਗੇ। ਜਿਹੜੇ ਡਿਪਟੀ ਕਮਿਸ਼ਨਰ ਉਹਨਾਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਤੋਂ ਜਿਹੜੀ ਇਹ ਭੇਜੀ ਗਈ ਗੱਡੀ ਆ ਇਹ ਲੋਕਾਂ ਨੇ ਰਜਿਸਟਰ ਆਪਣੇ ਆਪ ਨੂੰ ਸੀਗਾ। ਅੱਛਾ, ਜਦੋਂ ਰਜਿਸਟ੍ਰੇਸ਼ਨ ਦੀ ਜਿਹੜੀ ਜੀ ਉਹ ਗੱਲ ਆਉਂਦੀ ਆ ਕਿ ਕਿੰਨੇ ਲੋਕ ਜਿਹੜਾ ਉਹ ਰਜਿਸਟਰਡ ਨੇ, ਜਿਹੜੀ ਕੱਲ ਸ਼ਾਮ ਤੱਕ ਦੀ ਟੈਲੀ ਆ ਜਿਹੜਾ ਇਹਨਾਂ ਨੇ ਸਰਕਾਰ ਨੇ ਆਨਲਾਈਨ ਜਿਹੜੀ ਰਜਿਸਟ੍ਰੇਸ਼ਨ ਕੀਤੀ ਹੈ, ਇਕੱਲੇ ਪੰਜਾਬ ਦੀ ਮੈਂ ਗੱਲ ਕਰ ਰਿਹਾ 8.5 ਲੱਖ ਬੰਦਾ ਉਹਦੇ ਉੱਤੇ ਰਜਿਸਟਰਡ ਜਿਹੜਾ ਜੀ ਉਹ ਹੋ ਚੁੱਕਿਆ ਹੋਇਆ ਸੀਗਾ, ਜਿਨ੍ਹਾਂ ਨੇ ਇਹ ਕਿਹਾ ਕਿ ਉਹ ਆਪਣੇ ਪਿਤਰੀ ਰਾਜਾਂ ਨੂੰ ਜਿਹੜਾ ਜੀ ਉਹ ਵਾਪਸ ਜਾਣਾ ਚਾਹੁੰਦੇ ਆ। ਔਰ ਇਹ ਵੀ ਜਿਹੜਾ ਜੀ ਕਿਹਾ ਗਿਆ ਕਿ ਜਿਹੜੇ ਇੱਥੇ ਫਸੇ ਆ ਉਹਨਾਂ ਨੂੰ ਜਿਹੜਾ ਜੀ ਉਹ ਭੇਜਿਆ ਜਾਊਗਾ। ਹੁਣ ਮੁਸ਼ਕਲ ਜਿਹੜੀ ਨਾ ਇਹਦੇ ਵਿੱਚ ਇਹ ਆਉਂਦੀ ਆ ਜਾਂ ਆਉਣੀ ਆ ਜਿਹੜੀ ਕਿ ਇਹ ਕਿਵੇਂ ਆਇਡੈਂਟੀਫਾਈ ਕੀਤਾ ਜਾਊਗਾ ਕਿ ਕਿਹੜੇ ਜਿਹੜਾ ਜੀ ਉਹ ਫਸੇ ਹੋਏ ਨੇ ਤੇ ਕਿਹੜੇ ਜਿਹੜੇ ਜਿਨ੍ਹਾਂ ਨੇ ਇੱਥੇ ਪੱਕੇ, ਜਿਨ੍ਹਾਂ ਦੀਆਂ ID ਵੀ ਇੱਥੇ ਪੱਕੀਆਂ ਬਣ ਗਈਆਂ ਨੇ, ਇੱਥੇ ਹੀ ਵੋਟਾਂ ਉਹਨਾਂ ਦੀਆਂ ਜਿਹੜੀਆਂ ਜੀ ਉਹ ਬਣੀਆਂ ਹੋਈਆਂ ਨੇ, ਇੱਥੇ ਉਹਨਾਂ ਦੇ ਆਧਾਰ ਕਾਰਡ ਬਣੇ ਨੇ, ਉਹਨਾਂ ਨੂੰ ਜਿਹੜਾ ਜੀ ਉਹ ਆਇਡੈਂਟੀਫਾਈ ਕਿਵੇਂ ਕਰਕੇ ਕੀਤਾ ਜਾਊਗਾ। ਜਿਹੜੀ ਰਜਿਸਟ੍ਰੇਸ਼ਨ ਆ ਉਹ 8.5 ਲੱਖ ਦੀ ਹੋ ਚੁੱਕੀ ਹੋਈ ਆ ਔਰ ਇਹ ਰਜਿਸਟ੍ਰੇਸ਼ਨ ਜਿਹੜੀ ਆ ਇਹਨੂੰ ਡਬਲ ਹੋ ਜਾਣੀ ਆ, ਅੱਜ ਹੋ ਜੇ ਕੱਲ ਨੂੰ ਹੋ ਜੇ, ਕਿਉਂਕਿ ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਲਗਾਤਾਰ ਇਹ ਰਜਿਸਟ੍ਰੇਸ਼ਨ ਜਿਹੜੀ ਆ ਉਹ ਹੋ ਰਹੀ ਆ। ਔਰ ਬਹੁਤ ਵੱਡੀ ਟੀ ਦੇ ਵਿੱਚ ਜਿਹੜੇ ਮਜ਼ਦੂਰ ਨੇ, ਪ੍ਰਵਾਸੀ ਮਜ਼ਦੂਰ ਨੇ, ਉਹ ਨਿਕਲ ਗਏ ਸੀਗੇ ਜਦੋਂ ਪਹਿਲਾਂ ਅਜੇ ਕਰਫਿਊ ਲੱਗਿਆ, ਉਦੋਂ ਜਿਹੜੇ ਪੈਦਲ ਚੱਲ ਗਏ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਨਿਕਲ ਗਏ ਸੀ, ਉਹਨਾਂ ਦੀ ਗਿਣਤੀ ਉਦੋਂ 10 ਲੱਖ ਤੋਂ ਉੱਪਰ ਸੀਗੀ ਜਿਹੜੇ ਚਲੇ ਗਏ ਹੋਏ ਸੀ। ਇਹ ਜਿਹੜੇ ਇੱਥੇ ਫਸੇ ਹੋਏ ਨੇ ਉਹ ਨੇ, ਜਦੋਂ ਇਹ ਜਾ ਰਹੇ ਆ ਇਹ ਵਾਪਸ ਆਉਣਗੇ ਜਾਂ ਨਹੀਂ, ਆਪਾਂ ਇਹਦੇ ਬਾਰੇ ਕਈ ਵਾਰੀ ਪਹਿਲਾਂ ਹੀ ਜਿਹੜੀ ਉਹ ਗੱਲ ਕਰ ਚੁੱਕੇ ਹੋਏ ਆ ਕਿ ਆਉਂਦੇ ਦਿਨਾਂ ਦੇ ਦੌਰਾਨ ਇਹ ਜਿਹੜੀਆਂ ਮੁਸ਼ਕਲਾਂ ਨੇ ਸਿਰਫ ਪੰਜਾਬ ਦੀਆਂ ਨਹੀਂ ਵਧਣੀਆਂ, ਜਿਨ੍ਹਾਂ ਸੂਬਿਆਂ ਦੇ ਵਿੱਚ ਇਹਨਾਂ ਨੇ ਜਾਣਾ, ਜਿਹੜੇ ਇਹਨਾਂ ਦੇ ਪਿਤਰੀ ਰਾਜ ਨੇ, ਅਸਲ ਮੁਸ਼ਕਲਾਂ ਉੱਥੇ ਵਧਣੀਆਂ। ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੀ ਸਰਕਾਰ ਆ ਜਿਹੜੀ ਬੜੀ ਅਗਾਂਹ ਵਧੂ ਆ, ਰੋਟੀ ਕਿਸੇ ਨੂੰ ਮਿਲੇ ਨਾ ਮਿਲੇ, ਪਰ ਕੱਲ ਤੋਂ ਕਹਿੰਦੇ ਵੀ ਜਿਹੜੇ ਸ਼ਰਾਬ ਦੇ ਠੇਕੇ ਆ, ਅੰਗਰੇਜ਼ੀ ਸ਼ਰਾਬ ਆ, ਉਸ ਦੀ ਡਿਲੀਵਰੀ ਜਿਹੜੀ ਆ ਉਹ ਘਰੋਂ ਘਰੀ ਹੋਊਗੀ। ਦੇਖੋ, ਇਹ ਖਵਾਹਿਸ਼ ਸੀ ਜੀ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਦੂਰ ਅੰਦੇਸ਼ੀ ਉਹਨਾਂ ਦੀ ਕੁਝ ਮਹੀਨੇ ਪਹਿਲਾਂ ਕਿ ਇਸ ਵਾਰੀ ਜਿਹੜੇ ਠੇਕੇ ਹੋਣੇ ਸੀਗੇ ਜਿਹੜੇ ਆਪਣੇ 31 ਮਾਰਚ ਤੋਂ ਬਾਅਦ ਜਿਹੜੇ ਹੁੰਦੇ ਆ, ਚਲੋ ਇਹ ਤਾਂ ਮਹਾਮਾਰੀ ਆ ਗਈ, ਇਸ ਕਰਕੇ ਸਾਰਾ ਕੁਝ ਜਿਹੜਾ ਜੀ ਉਹ ਰੁਕ ਗਿਆ। ਔਰ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਅਸੀਂ ਜਿਹੜੇ ਠੇਕੇ ਵਾਲੇ ਨੇ ਉਹਨਾਂ ਨੂੰ ਹੋਮ ਡਿਲੀਵਰੀ ਦੀ ਜਿਹੜੀ ਸਹੂਲਤ ਦੇਵਾਂਗੇ। ਵਿਰੋਧ ਹੋ ਗਿਆ ਇਹਦਾ ਉਸ ਟਾਈਮ ਦੇ, ਔਰ ਇਹ ਵਿਰੋਧ ਕਰਕੇ ਉਦੋਂ ਰੁਕ ਗਿਆ। ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕੱਲ ਨੂੰ ਜਦੋਂ ਇਹ ਠੇਕੇ ਜਿਹੜੇ ਆ ਉਹ ਖੁੱਲਣਗੇ ਸ਼ਰਾਬ ਦੇ ਠੇਕੇ, ਤਾਂ ਉਹਨਾਂ ਨੂੰ ਜਿਹੜਾ ਜੀ ਇਹ 1 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇੰਗਲਿਸ਼ ਸ਼ਰਾਬ ਹੈ ਜਿਹੜੀ ਆਨਲਾਈਨ ਤਹਿਤ ਵੀ ਇਹਦੀ ਹੋਮ ਡਿਲੀਵਰੀ ਜਿਹੜੀ ਉਹ ਹੋ ਸਕੂਗੀ। ਮੁੱਖ ਮੰਤਰੀ ਪੰਜਾਬ ਦੇ ਵੱਲੋਂ ਭਲਕੇ ਹੋਣ ਵਾਲੀ ਜਿਹੜੀ ਕੈਬਨਿਟ ਮੀਟਿੰਗ ਹੈ ਇਹਦੇ ਵਿੱਚ ਇਸ ਫੈਸਲੇ ਦੇ ਉੱਤੇ ਮੋਹਰ ਲੱਗਣ ਦੀ ਵੀ ਸੰਭਾਵਨਾ ਹੈ। ਸ਼ਰਾਬ ਦੇ ਠੇਕੇਦਾਰਾਂ ਨੂੰ ਸਟਾਕ ਦੇ ਬਾਰੇ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ। ਕੇਂਦਰ ਦੀ ਸਰਕਾਰ ਨੇ 2 ਦਿਨ ਪਹਿਲਾਂ ਠੇਕੇ ਖੋਲ੍ਹਣ ਦੀ ਹਰੀ ਝੰਡੀ ਦਿੱਤੀ ਸੀਗੀ। ਚੰਡੀਗੜ੍ਹ ਸਣੇ ਕਈ ਸੂਬਿਆਂ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹਣ ਦੇ ਉੱਤੇ ਜਿਹੜਾ ਸੋਸ਼ਲ ਡਿਸਟੈਂਸ ਹੈ ਜੀ ਉਹਦੀਆਂ ਧੱਜੀਆਂ ਉੱਡੀਆਂ ਨੇ, ਜਿਹਦੇ ਕਰਕੇ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਦਾ ਫਿਕਰ ਬਹੁਤ ਵੱਧ ਗਿਆ। ਤੇ ਭਾਵੇਂ ਸਰਕਾਰ ਨੇ ਠੇਕਿਆਂ ਤੋਂ ਭੀੜਾ ਘਟਾਉਣ ਦੇ ਵਾਸਤੇ ਹੋਮ ਡਿਲੀਵਰੀ ਦਾ ਫੈਸਲਾ ਕੀਤਾ, ਪਰ ਕਈ ਜਿਹੜੇ ਮੰਤਰੀ ਨੇ ਉਹ ਹੋਮ ਡਿਲੀਵਰੀ ਦੇ ਮਾਮਲੇ ਦੇ ਉੱਤੇ ਆਪਣਾ ਵਿਰੋਧ ਜਿਹੜਾ ਜੀ ਉਹ ਬਰਕਰਾਰ ਰੱਖ ਰਹੇ ਆ। ਇਹ ਕਹਿ ਰਿਹਾ ਕਿ ਅਸੀਂ ਮੀਟਿੰਗ ਦੇ ਵਿੱਚ ਵੀ ਇਹਦਾ ਵਿਰੋਧ ਕਰਾਂਗੇ ਕਿ ਹੋਮ ਡਿਲੀਵਰੀ ਜਿਹੜੀ ਜੀ ਉਹ ਨਹੀਂ ਹੋਣੀ ਚਾਹੀਦੀ। ਕੋਵਿਡ-19 ਦੇ ਪ੍ਰੋਟੋਕਾਲ ਦੇ ਮੱਦੇਨਜ਼ਰ ਸਰਕਾਰ ਸੀਮਿਤ ਥਾਵਾਂ ਦੇ ਉੱਤੇ ਠੇਕੇ ਜਿਹੜੇ ਖੋਲੂਗੀ। ਕੰਟੇਨਮੈਂਟ ਜ਼ੋਨ ਦੇ ਵਿੱਚ ਸ਼ਰਾਬ ਦੇ ਠੇਕੇ ਨਹੀਂ ਖੁੱਲਣਗੇ, ਜਿਹਦੇ ਕਰਕੇ ਇਹਨਾਂ ਜ਼ੋਨਾਂ ਵਿਚਲੇ ਠੇਕੇਦਾਰਾਂ ਦੀ ਜਿਹੜੀ ਮਾਲੀ ਭਰਪਾਈ ਆ ਉਹ ਸਰਕਾਰ ਕਿਸੇ ਹੋਰ ਰੂਪ ਦੇ ਵਿੱਚ ਜਿਹੜੀ ਆ ਉਹ ਕਰ ਜਿਹੜੀ ਉਹ ਸਕਦੀ ਆ। ਕਿਵੇਂ ਕਰੂਗੀ ਇਹ ਜਿਹੜਾ ਜੀ ਉਹ ਸਰਕਾਰ? ਅਸਲ ਦੇ ਵਿੱਚ ਆਪਾਂ ਪਹਿਲਾਂ ਵੀ ਜਿਹੜੀ ਜੀ ਉਹ ਗੱਲ ਕੀਤੀ ਹੈ ਕਿ ਜਿਹੜੇ ਇੱਥੇ ਠੇਕੇ ਨੇ ਪੰਜਾਬ ਦੇ ਵਿੱਚ ਹੀ ਇਹ ਹੈਗੇ ਨੇ ਪੋਲੀਟੀਸ਼ੀਅਨਾਂ ਦੇ, ਔਰ ਜਿਹੜੇ ਪੋਲੀਟੀਸ਼ੀਅਨ ਨੇ ਉਹ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਨੇ ਜੀ, ਜਾਂ 2 ਪਾਰਟੀਆਂ ਦੇ ਨਾਲ ਨੇ, ਉਹ ਜਾਂ ਤਾਂ ਉਹ ਅਕਾਲੀ ਦਲ ਦੇ ਨਾਲ ਨੇ ਤੇ ਜਾਂ ਜਿਹੜਾ ਜੀ ਉਹ ਕਾਂਗਰਸ ਦੇ ਨਾਲ ਨੇ।
ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਫਿਰ ਉਹ ਆਪਣੀਆਂ ਮਨਾਉਂਦੇ ਤਾਂ ਹੈਗੇ ਆ ਜੀ, ਹਮੇਸ਼ਾ ਹੀ ਜਿਹੜਾ ਜੀ ਉਹ ਮਨਾਉਂਦੇ ਆ। ਇਹ ਹੋਮ ਡਿਲੀਵਰੀ ਵਾਲਾ ਇੱਕ ਕਿਸਮ ਦੇ ਨਾਲ ਉਹਨਾਂ ਨੇ ਆਪਣਾ ਮਨਾ ਲਿਆ। ਮੁੱਖ ਮੰਤਰੀ ਸਾਹਿਬ ਨੂੰ ਇਸੇ ਕਰਕੇ ਜਦੋਂ ਪ੍ਰਧਾਨ ਮੰਤਰੀ ਤੱਕ ਵੀ ਉਹ ਗਏ ਆ ਤੇ ਉਹਨਾਂ ਨੂੰ ਜਿਹੜੇ ਫਿਕਰ ਸੀਗਾ ਜੀ ਉਹ ਇਸ ਚੀਜ਼ ਦਾ ਸੀਗਾ ਜਿਹਦਾ ਉਹ ਬਾਰ-ਬਾਰ ਉਹਨਾਂ ਨੇ ਜ਼ਿਕਰ ਕੀਤਾ ਵੀ ਠੇਕੇ ਖੋਲੋ ਛੇਤੀ, ਕਿਉਂਕਿ ਪ੍ਰੈਸ਼ਰ ਆ ਜੀ। ਪ੍ਰੈਸ਼ਰ ਇਸ ਕਰਕੇ ਆ ਕਿ ਜਿਹੜੀਆਂ ਪੰਜਾਬ ਦੇ ਵਿੱਚ ਡਿਸਟਿਲਰੀਆਂ ਨੇ ਉਹ ਕਿਹੜੀਆਂ ਨੇ, ਉਹ ਰਾਜਨੀਤਿਕ ਲੋਕਾਂ ਦੀਆਂ। ਇਸ ਕਰਕੇ ਕੋਈ ਮਰੇ ਤੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਉਹ ਗੱਲ ਆ ਜੀ। ਅਗਲੇ ਕਹਿੰਦੇ ਦੁਨੀਆ ਮਰਦੀ ਮਰੀ ਜਾਵੇ, ਸਾਡੇ ਪੈਸੇ ਜਿਹੜੇ ਉਹ ਕਿਸੇ ਤਰੀਕੇ ਨਾਲ ਵਾਪਸ ਆਉਣੇ ਚਾਹੀਦੇ ਆ। ਔਰ ਕਿਵੇਂ ਉਹ ਝਈਆਂ ਲੈ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਕਿ ਕਿੰਨੀ ਸ਼ਰਾਬ ਉਹਨਾਂ ਨੇ ਜਿਹੜੀ ਉਹ ਵੇਚ ਲੈਣੀ ਸੀਗੀ। ਇਸ ਕਰਕੇ ਆਉਂਦੇ ਦਿਨਾਂ ਦੇ ਦੌਰਾਨ ਪਤਾ ਨਹੀਂ ਤੇ ਪੰਜਾਬ ਦੇ ਵਿੱਚ ਹੋਰ ਇਹ ਕਿਹੋ ਜਿਹੀਆਂ ਜਿਹੜੀਆਂ ਜੀ ਉਹ ਛੋਟਾਂ ਦੇਣਗੇ। ਪਰ ਇਹਨਾਂ ਨੂੰ ਕੀ, ਲੋਕ ਕਿੰਨਾ ਕੁ ਲੜਾਈ ਕਢਾਈ ਕਰਦੇ ਆ ਘਰਾਂ ਦੇ ਵਿੱਚ, ਕਿੱਥੋਂ ਪੈਸੇ ਲੈ ਕੇ ਆਉਂਦੇ। ਅੱਗੇ ਗੱਲ ਕਰਦੇ ਆ ਤਰਨਤਾਰਨ ਤੇ ਗੁਰਦਾਸਪੁਰ ਦੀ, ਉਹ ਬੁਰੀ ਤਰ੍ਹਾਂ ਘਿਰੇ ਬਿਮਾਰੀ 'ਚ। ਦੇਖੋ ਇਹ ਓਵਰਆਲ ਜਿਹੜਾ ਹੈ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਜੀ ਉਹ ਕੇਸ ਵਧੇ ਆ ਔਰ ਜਿਹੜੀਆਂ ਮੌਤਾਂ ਨੇ ਜੀ ਉਹ ਇੱਕ ਹੋਰ ਮੌਤ ਹੋਈ ਆ ਤੇ 25 ਹੋ ਗਈਆਂ ਜੀ ਡੈਥ ਜਿਹੜੀਆਂ। ਜਿਹੜਾ ਇੱਥੇ ਪੰਜਾਬ ਦਾ ਹੈ ਜੀ ਸਿਹਤ ਵਿਭਾਗ ਉਹ ਇਹ ਕਹਿੰਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਬੰਦੇ ਦੀ ਹੋਰ ਮੌਤ ਹੋਈ ਹੈ, ਜਿਹਦੇ ਕਰਕੇ ਜਿਹੜਾ ਪਿਛਲੇ 7 ਦਿਨਾਂ ਤੋਂ ਜਿਹੜਾ ਦੀ ਰਿਕਾਰਡ ਵਾਧਾ ਇਹਦੇ ਵਿੱਚ ਜਾਰੀ ਹੈ। ਸਮੁੱਚੇ ਪੰਜਾਬ ਨੂੰ ਆਪਣੀ ਲਪੇਟ ਦੇ ਵਿੱਚ ਇਸ ਵਾਇਰਸ ਨੇ ਲੈ ਲਿਆ ਔਰ ਜਿਹੜੀ ਗਿਣਤੀ ਹੈ ਜੀ ਉਹ 1500 ਦੇ ਨੇੜੇ ਪਹੁੰਚ ਹੋਈ ਆ। ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। 24 ਘੰਟਿਆਂ ਦੇ ਵਿੱਚ 10 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਅੰਕੜੇ ਨੇ ਉਹ ਬੜੇ ਖਤਰਨਾਕ ਜਿਹੜੇ ਉਹ ਦਿਸ ਰਿਹਾ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 48, ਤਰਨਤਾਰਨ ਦੇ ਵਿੱਚ 47, ਫਾਜ਼ਿਲਕਾ 'ਚ 34, ਫਰੀਦਕੋਟ 'ਚ 27 ਤੇ ਸੰਗਰੂਰ ਦੇ ਵਿੱਚ 22 ਜਿਹੜੇ ਕਿਸਨੇ ਉਹ ਆਏ ਨੇ। ਜਿਹੜੇ 14, 15 ਨੇ ਜੀ ਉਹ ਸਾਰੇ ਡਿਸਟ੍ਰਿਕਟ ਤੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਜੀ ਉਹ ਆਈਆਂ ਨੇ। ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ, ਫਰੀਦਕੋਟ, ਸੰਗਰੂਰ ਇਹ ਤੇ ਮੁਕਤਸਰ ਜਿਹੜੇ ਇਹ ਉਹ ਜ਼ਿਲ੍ਹੇ ਸਨ ਜੀ ਜਿਹੜੇ ਜ਼ੋਨ ਦੇ ਵਿੱਚ ਸੀਗੇ। ਪਰ ਇਹਨਾਂ ਦੇ ਵਿੱਚ ਹੁਣ ਜਿਸ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਜਿਹੜਾ ਜੀ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ ਔਰ ਇਹ ਵੀ ਕਿਹਾ ਜਾ ਰਿਹਾ ਕਿ ਅਜੇ ਜਿਹੜੇ ਜੀ ਉਹ ਰਿਪੋਰਟਾਂ ਆ ਸਕਦੀਆਂ ਨੇ ਅੱਜ ਕੁਝ ਹੋਰ, ਤੇ ਇਹ ਅਚਾਨਕ ਜਿਹੜਾ ਜੀ ਉਹ ਵਾਧਾ ਹੋਊਗਾ। ਕਿੰਨਾ ਇਹ ਕਿਹਾ ਜਾ ਸਕਦਾ ਜਿਵੇਂ 1500 ਦੇ ਉੱਤੇ ਇਹ ਗਿਣਤੀ ਜਿਹੜੀ ਜੀ ਖੜੀ ਆ, ਇਹ ਗਿਣਤੀ 2000 ਨੂੰ ਕ੍ਰਾਸ ਜਿਹੜੀ ਆ ਉਹ ਕਰ ਸਕਦੀ ਹੈ ਜਿੰਨੀਆਂ ਜਿਹੜੀਆਂ ਜੀ ਉਹ ਰਿਪੋਰਟਾਂ ਆਉਣੀਆਂ ਜਿਹੜੀਆਂ ਜੀ ਉਹ ਬਾਕੀ ਅਜੇ ਹੈ ਜੀ। ਜਿਹੜੇ ਬਾਹਰਲੇ ਸੂਬਿਆਂ ਤੋਂ ਆਏ ਲੋਕ ਨੇ ਜੀ ਉਹਨਾਂ ਦੇ ਪੋਜ਼ਿਟਿਵ ਵਿਅਕਤੀਆਂ ਦੇ ਸੰਪਰਕ ਦੇ ਵਿੱਚ ਆਉਣ ਦੇ ਵਾਸਤੇ ਲਗਾਤਾਰ ਹੁਣ ਇਹਨਾਂ ਦੇ ਸੈਂਪਲ ਜਿਹੜੇ ਉਹ ਲਏ ਜਾ ਰਹੇ ਆ ਔਰ ਵਿਭਾਗ ਨੂੰ ਇਸ ਵੇਲੇ ਕੋਈ 5400 ਦੇ ਕਰੀਬ ਆ ਜੀ ਸੈਂਪਲ ਉਹਨਾਂ ਦੇ ਨਤੀਜਿਆਂ ਦੀ ਉਡੀਕ ਆ। ਜਿਹੜੀਆਂ ਮੈਡੀਕਲ ਕਾਲਜ ਦੀਆਂ ਲੈਬੋਰਟਰੀਜ਼ ਨੇ ਉਹਨਾਂ ਦੀ ਟੈਸਟ ਕਰਨ ਦੀ ਸਮਰੱਥਾ ਜਿਹੜੀ ਹੈ ਜੀ ਉਹਦੇ ਕਰਕੇ ਇਹ ਨਤੀਜੇ ਥੋੜ੍ਹੇ ਡਿਲੇ ਹੋ ਰਹੇ ਆ। ਪੰਜਾਬ ਦੇ ਮਾਝੇ ਨਾਲ ਸੰਬੰਧਿਤ 2 ਜ਼ਿਲ੍ਹਿਆਂ ਤਰਨਤਾਰਨ ਤੇ ਗੁਰਦਾਸਪੁਰ ਦੇ ਵਿੱਚ ਜ਼ਿਆਦਾ ਕੇਸ ਜਿਹੜੇ ਜੀ ਉਹ ਸਾਹਮਣੇ ਆਏ ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਆਏ ਉਹ ਅੰਕੜਾ ਜਿਹੜਾ ਜੀ ਉਹ ਵੱਧ ਸਕਦਾ ਹੈ ਔਰ ਇਹ ਅੰਕੜਾ ਕਿੰਨਾ ਜਾ ਸਕਦਾ ਹੈ ਇਹਦੇ ਵਿੱਚ ਕਿਹਾ ਜਾ ਰਿਹਾ 2000 ਪਲੱਸ ਜਿਹੜਾ ਜੀ ਉਹ ਹੋ ਸਕਦਾ ਹੈ। ਹਾਂ ਆਈ ਥਿੰਕ ਇਸ ਦੇ ਵਿੱਚ ਇੱਕ ਖਬਰ ਜਿਹੜੀ ਜੀ ਉਹ ਥੋੜ੍ਹੀ ਜਿਹੀ ਫੇਰ ਵੀ ਧਾਰਸ ਜਿਹੜਾ ਜੀ ਉਹ ਬਣਾਉਂਦੀ ਹੈ ਕਿ ਹੁਣ ਤੱਕ ਜਿਹੜਾ ਜੀ 133 ਜਿਹੜੇ ਆ ਉਹ ਠੀਕ ਹੋ ਚੁੱਕੇ ਹੋਏ ਆ। 3 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਹੜੇ ਕਿ ਵੈਂਟੀਲੇਟਰ ਜੀ। ਤੇ ਅੱਗੇ ਗੱਲ ਕਰਦੇ ਸਿੱਧੂ ਮੂਸੇਵਾਲੇ ਦੀ, ਉਸ ਦੇ ਉੱਤੇ ਇੱਕ ਹੋਰ ਕੇਸ ਦਰਜ। ਦੇਖੋ ਗੱਲ ਇਹ ਸਿੱਧੂ ਮੂਸੇਵਾਲੇ ਦੀ ਨਹੀਂ, ਉਹਨੂੰ ਚੁੱਕਣ ਵਾਲਿਆਂ ਦੀ ਜਿਹੜੀ ਆ ਜੀ ਉਹ ਜ਼ਿਆਦਾ ਗੰਭੀਰ ਆ ਕਿ ਉਹ ਕਿੱਡੀ ਕੁ ਵੱਡੀ ਸੀ ਜਿੰਨਾ ਉਹਨੂੰ ਪੁਲਿਸ ਨੇ ਜਿਹੜਾ ਜੀ ਇਸ ਵੇਲੇ ਚੁੱਕਿਆ ਪਿਆ। ਜਿਸ ਜਗ੍ਹਾ ਦੇ ਉੱਤੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਉਹਦੇ ਉੱਤੇ ਕੇਸ ਦਰਜ ਹੁੰਦਾ ਜਿਹੜਾ ਉਹਦੇ ਹਿੰਸਕ ਗਾਣੇ ਗਾਉਣ ਦਾ, ਉਹਦੀ ਜ਼ਮਾਨਤ ਜਿਹੜੀ ਆ ਜੀ ਉਹ ਥਾਣੇ ਦੇ ਵਿੱਚੋਂ ਹੋ ਜਾਂਦੀ ਹੈ। SSP ਆ ਉਹਨੂੰ ਨਾਲ ਲਿਜਾ ਕੇ ਡਾਕਟਰਾਂ ਦੇ ਘਰਾਂ ਦੇ ਵਿੱਚ ਕੇਕ ਦਿੰਦਾ ਫਿਰਦਾ ਤੇ ਉਹਦੀਆਂ ਫੋਟੋਆਂ ਜਿਹੜੀਆਂ ਜੀ ਉਹ ਪਬਲਿਸ਼ ਕਰਾਉਂਦਾ ਕਿ ਆਹ ਦੇਖੋ ਜੀ ਸਿੱਧੂ ਮੂਸੇਵਾਲਾ ਜਿਹੜਾ ਉਹ ਕੇਕ ਦੇਣ ਦੇ ਵਾਸਤੇ ਨਾਲ ਆਇਆ, ਨਾਲ ਉਹਦੇ ਜਿਹੜੇ ਵੀ ਪੁਲਿਸ ਦੇ ਸੀਨੀਅਰ ਆਫਿਸਰ ਨੇ। ਇਸ ਲਈ ਇਹਦੇ ਪਿੱਛੇ ਕਈ ਕਹਾਣੀਆਂ ਨੇ ਹੁਣ ਕਿਉਂਕਿ ਉਹ ਜਿਹੜੀਆਂ ਚੱਲ ਰਹੀਆਂ ਨੇ ਜੋ ਕੁਝ ਚੱਲ ਰਿਹਾ ਇਹ ਅਸਲ ਦੇ ਵਿੱਚ ਕੁਝ ਮਹੀਨੇ ਜਿਹੜਾ ਦਸੰਬਰ ਹੈ ਪਿਛਲੇ ਸਾਲ ਦਾ 15 ਦਾ, ਇਹ ਉਦੋਂ ਤੋਂ ਇੱਕ ਵੱਡਾ ਵਿਵਾਦ ਇਹਦੇ ਨਾਲ ਜਿਹੜਾ ਹੈ ਜਿਹੜਾ ਕਿ ਇੱਕ ਜਿਹੜੇ ਮੰਤਰੀ ਹੈ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਆ ਉਹਦੇ ਮੁੰਡੇ ਦੀ ਬਾਰ ਦੇ ਨਾਲ ਜੁੜਨ ਤੋਂ ਇਹ ਬਹੁਤੀਆਂ ਕਹਾਣੀਆਂ ਜਿਹੜੀਆਂ ਜੀ ਉਹ ਸਟਾਰਟ ਹੁੰਦੀਆਂ ਨੇ। ਥੋੜ੍ਹੀ ਜਿਹੀ ਉਹਦੀ ਵਿਸਥਾਰ ਹੋ ਆ ਲੈਂਦੇ ਫਿਰ ਤੁਹਾਨੂੰ ਸਾਰਾ ਜਿਹੜਾ ਜੀ ਉਹ ਦੱਸਾਂਗੇ ਕਿ ਕੀ
ਐਕਚੁਅਲੀ ਇਹਦੇ ਪਿੱਛੇ ਜਿਹੜੀ ਜੀ ਉਹ ਕਹਾਣੀ ਕੀ ਆ। ਹੁਣ ਇਹਨੂੰ ਪੁਲਿਸ ਇੰਨਾ ਜਿਹੜਾ ਜੀ ਉਹ ਕਿਉਂ ਚੁੱਕ ਰਹੀ ਆ, ਇਹ ਸਮਝ ਤੋਂ ਪਰੇ ਵਾਲੀ ਗੱਲ ਹੈ। ਇਹਦੇ ਤੇ ਸਿੱਧੂ ਮੂਸੇਵਾਲੇ ਦੇ ਉੱਤੇ ਇੱਕ ਮਾਮਲਾ ਜਿਹੜਾ ਜੀ ਉਹ ਦਰਜ ਹੋਇਆ ਇੱਥੇ ਜਿਹੜਾ ਬਡਬਰ ਦੇ ਵਿੱਚ, ਜਿੱਥੇ ਇਹਨੇ AK-47 ਦੇ ਨਾਲ ਫਾਇਰ ਕੀਤੇ, ਔਰ ਇਹ ਮਾਮਲਾ ਧਨੌਲਾ ਥਾਣੇ ਦੇ ਵਿੱਚ ਦਰਜ ਕੀਤਾ ਸੀਗਾ। ਹੁਣ ਇੱਕ ਮਾਮਲਾ ਹੋਰ ਦਰਜ ਹੋ ਗਿਆ, ਉਹ ਇਸ ਕਰਕੇ ਹੋਇਆ ਜੀ ਕਿ ਇੱਕ ਵੀਡੀਓ ਹੋਰ ਆ ਗਈ। ਇਹ ਜਿਹੜੀ ਵੀਡੀਓ ਆ ਇਹ ਧੂਰੀ ਦੇ ਨੇੜੇ ਪੈਂਦੇ ਜੀ ਲੱਡਾ ਕੋਠੀ। ਲੱਡਾ ਕੋਠੀ ਕਿਸੇ ਟਾਈਮ ਬਹੁਤ ਫੇਮਸ ਹੋਈ ਸੀ, ਬਹੁਤ ਮਸ਼ਹੂਰ ਹੋਈ ਸੀ। ਲੱਡਾ ਕੋਠੀ ਪੁਲਿਸ ਦਾ ਟ੍ਰੇਨਿੰਗ ਸੈਂਟਰ ਹੈ, ਇੱਥੇ ਸ਼ੂਟਿੰਗ ਰੇਂਜ ਹੈ, ਮਸ਼ਹੂਰ ਇਸ ਕਰਕੇ ਹੋਈ ਸੀ 84, 85, 86, 99 ਤੱਕ ਦੇ ਸਮੇਂ ਦੇ ਦੌਰਾਨ ਇੱਥੇ ਜਿਹੜਾ ਵੀ ਇਹ ਤਸ਼ੱਦਦ ਸੈਂਟਰ ਹੁੰਦਾ ਸੀਗਾ। ਇਹ ਤਾਂ ਕਰਕੇ ਉਦੋਂ ਜਿਹੜੀ ਵੀ ਉਹ ਫੇਮਸ। ਇੱਥੇ ਲੱਡਾ ਕੋਠੀ ਦੇ ਵਿੱਚ ਜਾ ਕੇ ਇਹਨੇ ਸ਼ੂਟਿੰਗ ਰੇਂਜ ਜਿਹੜੀ ਆ ਉੱਥੇ ਫਾਇਰਿੰਗ ਕੀਤੀ ਹੈ। ਜਿਹੜੇ ਵੈਪਨ ਨੇ ਉੱਥੇ ਫਾਇਰਿੰਗ ਵਾਲੇ ਉਹ ਵੀ ਪੁਲਿਸ ਦੇ ਆ। ਦੋਨੋਂ ਜਗ੍ਹਾ ਦੇ ਉੱਤੇ ਪੁਲਿਸ ਦੇ ਵੈਪਨ ਦੇ ਨਾਲ ਇਹ ਕਰ ਰਿਹਾ। ਨਵਾਂ ਮਾਮਲਾ ਜਿਹੜਾ ਵੀ ਉਹ ਧੂਰੀ ਦੇ ਵਿੱਚ ਦਰਜ ਕੀਤਾ ਗਿਆ। ਦੋਨਾਂ ਮਾਮਲਿਆਂ ਦੇ ਵਿੱਚ ਜਿਹੜੀ ਹੈਰਾਨ ਕਰ ਦੇਣ ਵਾਲੀ ਗੱਲ ਇਹ ਆ ਕਿ ਜਿਹੜੀ FIR ਆ, FIR ਦੇ ਵਿੱਚ ਇਹ ਦਰਜ ਹੈ ਤੇ ਇਹਨੇ ਉੱਥੇ ਗਿਆ ਤੇ ਉੱਥੇ ਇਹਨੇ ਗੋਲੀਆਂ ਚਲਾਈਆਂ, ਮਤਲਬ ਫਾਇਰਿੰਗ ਕੀਤੀ। ਦੋਨਾਂ ਜਗ੍ਹਾ ਦੇ ਉੱਤੇ FIR ਦੇ ਵਿੱਚ ਇਹ ਦਰਜ ਹੈ। ਜੇ ਫਾਇਰਿੰਗ ਕੀ ਤੇ ਉਹ ਗੋਲੀਆਂ ਕਿੱਥੋਂ ਆਈਆਂ, ਕਿਉਂਕਿ ਪੁਲਿਸ ਤਾਂ ਇਹ ਗੱਲ ਕਹਿੰਦੀ ਹੈ ਨਾ ਕਿ ਇੱਕ ਰੌਂਦ ਦਾ ਜਿਹੜਾ ਜੀ ਉਹ ਹਿਸਾਬ ਦੇਣਾ ਪੈਂਦਾ। ਜਿੱਥੇ ਜਿੱਥੇ ਮਾਮਲੇ ਅਦਾਲਤਾਂ ਦੇ ਵਿੱਚ ਚੱਲਦੇ ਆ ਉੱਥੇ ਹਰ ਜਗ੍ਹਾ ਦੇ ਉੱਤੇ ਇਹ ਗੱਲ ਇਹਨਾਂ ਨੇ ਕਹੀ ਹੋਈ ਆ ਕਿ ਇੱਕ ਰੌਂਦ ਦਾ ਜਿਹੜਾ ਹਿਸਾਬ ਦੇਣਾ ਪੈਂਦਾ। ਜੇ ਤੁਸੀਂ ਜਿਹੜੀਆਂ ਬਾਈਬਲ ਕਲਾ ਵਾਲੀਆਂ ਘਟਨਾਵਾਂ ਜੀ ਉਹਨਾਂ ਦੇ ਪੜ੍ਹ ਲਓ ਲੇਟਲੀ, ਜਿਹੜਾ ਚਲੋ ਬਾਕੀ ਤਾਂ ਪੁਰਾਣੇ ਮਾਮਲੇ ਨੇ, ਉਹਦੇ ਵਿੱਚ ਵੀ ਇਹੀ ਗੱਲ ਪੁਲਿਸ ਕਹਿੰਦੀ ਹੈ ਕਿ ਇੱਕ ਗੋਲੀ ਦਾ ਹਿਸਾਬ ਦੇਣਾ ਪੈਂਦਾ। ਇਹੀ ਗੱਲ ਜਿਹੜੀ ਦੀ ਉਹ ਜਿਹੜੀ ਪਿਛਲੀ ਸਰਕਾਰ ਵਾਲੇ ਉਹ ਇਹ ਗੱਲ ਕਹਿੰਦੇ ਰਹੇ ਆ ਕਿ ਏਦਾਂ ਗੋਲੀਆਂ ਥੋੜੀ ਚੱਲ ਜਾਂਦੀਆਂ, ਕਿਵੇਂ ਉੱਥੇ ਗੋਲੀਆਂ ਚੱਲੀਆਂ ਸੀ ਸਭ ਨੂੰ ਪਤਾ। ਹੁਣ ਇਹ ਗੋਲੀਆਂ ਦਾ ਹਿਸਾਬ ਕਿਤਾਬ ਜਿਹੜਾ ਦੀ ਉਹ ਕਿੱਥੇ ਆ। ਦੋਨਾਂ ਜਗ੍ਹਾ ਦੇ ਉੱਤੇ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਨੇ 188 ਤੇ 51 ਲਾਈ ਗਈ। 188 ਇਹਦੀ ਕਰਫਿਊ ਦੀ ਉਲੰਘਣਾ ਕਰਨ ਦੀ, 51 ਜਿਹੜੀ ਹੈਗੀ ਹੈ ਡਿਜ਼ਾਸਟਰ ਦੇ ਵਾਸਤੇ ਜਿਹੜਾ ਦੀ। ਇਹ ਦੋਨੋਂ ਅਵੇਲੇਬਲ ਨੇ। ਇਹ ਕਿਉਂਕਿ ਮਾਨਸਾ ਦੇ ਵਿੱਚ ਰਹਿੰਦਾ ਇਹ ਸਿੱਧੂ ਮੂਸੇਵਾਲਾ, 188 ਲੱਗਦੀ ਆ ਮਾਨਸਾ 'ਚ ਵੀ ਉੱਥੋਂ ਇਹ ਕਰਫਿਊ ਤੋੜ ਕੇ ਕਿਉਂ ਗਿਆ। ਜਿਹੜੀ ਇੱਥੇ ਆ, ਇੱਥੇ ਤਾਂ ਜਿਹੜਾ ਅਸਲਾ ਐਕਟ ਜਿਹੜਾ ਦੀ ਉਹਦੀ ਧਾਰਾ ਲੱਗਦੀ ਆ, ਉਹ ਨਹੀਂ ਲਾਈ ਗਈ। ਉਹਦੇ ਵਾਸਤੇ ਜਿਹੜੇ ਜੀ ਕੁਝ ਲੋਕ ਨੇ ਜਿਹੜੇ ਐਕਟਿਵਿਸਟ ਨੇ ਉਹ ਲਗਾਤਾਰ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਔਰ ਉਹਨਾਂ ਦਾ ਇਹ ਵੀ ਕਹਿਣਾ ਕਿ ਜੇ ਇਹਦੇ ਉੱਤੇ ਇਹ ਧਾਰਾਵਾਂ ਜਿਹੜੀਆਂ ਜੀ ਉਹ ਨਹੀਂ ਵਾਧਾ ਨਹੀਂ ਕੀਤਾ ਜਾਂਦਾ ਜਾਂ ਨਹੀਂ ਲਾਈਆਂ ਜਾਂਦੀਆਂ ਤੇ ਉਹ ਹਾਈ ਕੋਰਟ ਦਾ ਰੁਖ ਜਿਹੜਾ ਜੀ ਉਹ ਕਰਨਗੇ। ਜਿਹੜੇ ਘਬਰੇਟ ਨੇ ਜੀ ਜਾਂ ਘੱਟ ਉਮਰ ਦੇ ਨੇ ਉਹਨਾਂ ਬੱਚਿਆਂ ਦੇ ਉੱਤੇ ਇਹਦੇ ਗਾਣੇ ਹਥਿਆਰਾਂ ਵਾਲੇ ਮਾਰ ਦੋ ਜਾਂ ਬੰਦਾ ਮਾਰ ਕੇ ਕਸੂਰ ਪੁੱਛਦੇ ਏਦਾਂ ਦੇ ਕਿੰਨਾ ਅਸਰ ਕਰ ਰਹੇ ਆ ਇਹ ਸਭ ਨੂੰ ਪਤਾ। ਪਰ ਇਹ ਕਿਉਂ ਗਵਾਏ ਜਾ ਰਹੇ ਆ। ਜੇ ਹੁਣ ਕਿਸੇ ਨੂੰ ਅਜੇ ਵੀ ਕੋਈ ਸ਼ੱਕ ਸ਼ੁਬਾ ਆ ਤੇ ਉਹਦੀ ਸਮਝ ਹੀ ਹੋ ਸਕਦੀ ਆ ਕਿ ਉਹਨੂੰ ਜੇ ਸਮਝ ਨਾ ਆਉਂਦਾ। ਬਿਲਕੁਲ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਜਿਹੜੇ ਭਾਰਤੀ ਵਿਦੇਸ਼ਾਂ ਦੇ ਵਿੱਚ ਫਸੇ ਹੋਏ ਆ ਤੇ ਉਹਨਾਂ ਨੂੰ ਹੁਣ ਵਾਪਸ ਲਿਜਾਊਗਾ ਭਾਰਤ ਸਰਕਾਰ। ਬਿਲਕੁਲ ਜੀ, ਇਹ ਵਾਪਸੀ ਜਿਹੜੀ ਆ ਉਹ ਕੱਲ੍ਹ ਤੋਂ ਸ਼ੁਰੂ ਹੋਣੀ ਆ। ਪਹਿਲੇ ਫੇਜ਼ ਦੇ ਵਿੱਚ 64 ਜਹਾਜ਼ ਨੇ ਜੀ, ਜਿਨ੍ਹਾਂ ਦੇ ਜ਼ਰੀਏ ਵਿਦਿਆਰਥੀਆਂ ਸਣੇ 14,800 ਲੋਕ ਵਾਪਸ ਆਉਣਗੇ। ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਕੇਰਲਾ ਦੇ ਰਹਿਣ ਵਾਲੇ ਆ 3150 ਔਰ ਉੱਤਰ ਪ੍ਰਦੇਸ਼ ਦੇ ਸਭ ਤੋਂ ਘੱਟ 200 ਆ। ਖਾੜੀ ਦੇਸ਼ਾਂ ਸਣੇ ਦੁਨੀਆ ਦੇ 12 ਦੇਸ਼ਾਂ ਦੇ ਵਿੱਚ ਫਸੇ ਨੇ, ਉਹਨਾਂ ਨੂੰ ਇੱਥੇ ਲਿਆਂਦਾ ਜਾਊਗਾ ਵਾਪਸ। ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਫੇਜ਼ ਦੇ ਵਿੱਚ 64 ਜਿਹੜੇ ਨੇ ਜੀ ਉਹ ਫਲਾਈਟਾਂ ਹੋਣਗੀਆਂ। ਹਰ ਦਿਨ ਕਰੀਬ 2000 ਲੋਕਾਂ ਨੂੰ ਲਿਆਉਣ ਦੇ ਜਿਹੜੀ ਜੀ ਉਹ ਯੋਜਨਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇੱਥੇ ਆਉਣ ਤੋਂ ਬਾਅਦ ਇਹਨਾਂ ਦੀ ਜਾਂਚ ਹੋਊਗੀ, ਜ਼ਰੂਰੀ ਆ। 14 ਦਿਨ ਤੱਕ ਇਹਨਾਂ ਨੂੰ ਕੁਆਰੰਟਾਈਨ ਜਿਹੜਾ ਜੀ ਉਹ ਕੀਤਾ ਜਾਊਗਾ। ਸਭ ਤੋਂ ਜ਼ਿਆਦਾ ਕਿਰਾਇਆ ਜਿਹੜਾ ਜੀ ਅਮਰੀਕਾ ਤੋਂ ਆਉਣ ਵਾਲੇ ਜਿਹੜੇ ਭਾਰਤੀ ਨੇ ਉਹਨਾਂ ਨੂੰ ਦੇਣਾ ਪਊਗਾ। ਉੱਥੋਂ ਕਿਸੇ ਵੀ ਸ਼ਹਿਰ ਤੋਂ ਭਾਰਤ ਆਉਣ ਤੱਕ ਉਹਨਾਂ ਨੂੰ 1 ਲੱਖ ਰੁਪਈਆ ਦੇਣਾ ਹੋਊਗਾ। ਸਭ ਤੋਂ ਘੱਟ ਕਿਰਾਇਆ ਜਿਹੜਾ ਜੀ ਉਹ ਬੰਗਲਾਦੇਸ਼ ਤੋਂ ਆਉਣ ਵਾਲੇ ਨਾਗਰਿਕਾਂ ਨੂੰ ਦੇਣਾ ਹੋਊਗਾ। ਉਹ ਭਾਰਤ ਆਉਣ ਦੇ ਵਾਸਤੇ 12,000 ਰੁਪਈਆ ਜਿਹੜਾ ਜੀ ਉਹ ਖਰਚ ਕਰਨਗੇ। ਇਹ ਜਿਹੜਾ ਅਭਿਆਨ ਦੀ ਭਾਰਤ ਦਾ 30 ਸਾਲ ਦਾ ਸਭ ਤੋਂ ਵੱਡਾ ਏਅਰ ਲਿਫਟ ਆਪਰੇਸ਼ਨ ਇਹਨੂੰ ਜਿਹੜਾ ਕਿਹਾ ਜਾ ਰਿਹਾ। ਢਾਕਾ, ਦੁਬਈ ਔਰ ਕੁਵੈਤ, ਆਬੂ ਧਾਬੀ, ਸਿੰਗਾਪੁਰ, ਜੱਦਾ, ਮਨੀਲਾ, ਲੰਡਨ, ਸ਼ਿਕਾਗੋ, ਸੈਨ ਫਰਾਂਸਿਸਕੋ, ਨਿਊਯਾਰਕ, ਵਾਸ਼ਿੰਗਟਨ ਤੋਂ ਜਿਹੜੇ ਜੀ ਇਹ ਲੋਕ ਲਿਆਂਦੇ ਜਾਣਗੇ। ਵੱਖ-ਵੱਖ ਜਿਹੜੇ ਇੰਟਰਨੈਸ਼ਨਲ ਏਅਰਪੋਰਟ ਨੇ ਉਹਨਾਂ ਦੇ ਉੱਤੇ ਇਹ ਜਿਹੜਾ ਜੀ ਉਹ ਲਿਆ ਕੇ ਜਿਹੜਾ ਉਹ ਉਤਾਰੇ ਜਾਣਗੇ। ਕੇਰਲਾ ਦੇ ਸਭ ਤੋਂ ਜ਼ਿਆਦਾ ਲੋਕ ਨੇ ਜੀ
ਤਾਮਿਲਨਾਡੂ ਦੇ ਦੂਜੇ ਨੰਬਰ ਦੇ ਉੱਤੇ ਨੇ, ਮਹਾਰਾਸ਼ਟਰ ਦੇ ਤੀਜੇ ਨੰਬਰ ਦੇ ਨੇ, ਦਿੱਲੀ ਦੇ ਚੌਥੇ, ਫਿਰ ਤੇਲੰਗਾਨਾ, ਗੁਜਰਾਤ, ਫਿਰ ਪੰਜਾਬ ਦੇ 200 ਜਿਹੜੇ ਜੀ ਇਸ ਲਿਸਟ ਦੇ ਵਿੱਚ ਦੱਸੇ ਜਾ ਰਹੇ ਆ। ਕੇਰਲਾ ਦੇ 3100 ਜਿਹੜੇ ਉਹ 50 ਨੇ, ਜੰਮੂ ਕਸ਼ਮੀਰ ਦਾ 600 ਆ, ਕਰਨਾਟਕਾ ਦੇ ਨੇ ਜੀ, ਉੱਤਰ ਪ੍ਰਦੇਸ਼ ਦੇ 200 ਨੇ, ਔਰ ਇੰਨੇ ਕੀ ਜਿਹੜੇ ਜੀ ਉਹ ਪੰਜਾਬ ਦੇ, ਜਿਵੇਂ ਤੁਹਾਨੂੰ ਦੱਸਿਆ ਜੀ, ਔਰ 14,800 ਨੇ ਕੁੱਲ ਲੋਕ ਜਿਨ੍ਹਾਂ ਦੀ ਇੱਥੇ ਵਾਪਸੀ ਜਿਹੜੀ ਹੈ ਜੀ ਉਹ ਹੋਣੀ ਹੈ। UAE ਦੇ ਵਿੱਚੋਂ ਸਭ ਤੋਂ ਜ਼ਿਆਦਾ 2000 ਜਿਹੜੇ ਜੀ ਉਹ ਲਿਆਂਦੇ ਜਾਣਗੇ, ਸਾਊਦੀ ਅਰਬ ਤੋਂ 1000, ਕਤਰ, ਬਹਿਰੀਨ, ਓਮਾਨ ਇੱਥੋਂ 400 ਜੀ, ਕੁਵੈਤ ਦੇ ਵਿੱਚ 1000 ਬੰਦਾ, ਬੰਗਲਾਦੇਸ਼ 1400 ਬੰਦਾ ਹੈ, UK 'ਚ 1750 ਤੇ ਅਮਰੀਕਾ ਦੇ ਵਿੱਚ 2100 ਜਿਹੜਾ ਜੀ ਦੱਸਿਆ ਗਿਆ। ਹੁਣ ਇਹ ਉਹ ਅੰਕੜੇ ਨੇ ਜੀ ਜਿਨ੍ਹਾਂ ਲੋਕਾਂ ਨੇ ਰਜਿਸਟਰਡ ਕੀਤਾ ਤੇ ਜਿਨ੍ਹਾਂ ਨੂੰ ਇਹਨਾਂ ਵਿਸ਼ੇਸ਼ ਫਲਾਈਟਾਂ ਦੇ ਰਾਹੀਂ ਲਿਆਂਦਾ ਜਾਣਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜਿਹੜੀਆਂ ਹਸਪਤਾਲਾਂ ਦੇ ਵਿੱਚ ਲਾਪਰਵਾਹੀਆਂ ਹੋ ਰਹੀਆਂ। ਇੱਕ ਲਾਪਰਵਾਹੀ ਜਿਹੜੀ ਹੈ ਜੀ ਉਹ ਹੋਈ ਆ ਫਾਜ਼ਿਲਕਾ ਦੇ ਵਿੱਚ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਕ ਮਸ਼ੀਨ ਦੇਣੀ ਸੀ ਤੇ ਉਹ ਮਸ਼ੀਨ ਦੇਣ ਦੇ ਵਾਸਤੇ ਉਹਨਾਂ ਨੇ ਹਸਪੀਟਲ ਜਾਣਾ ਸੀ, ਕਿਉਂਕਿ ਫੋਟੋ ਨਾ ਖਿਚਾਈ ਜਾਵੇ ਤਾਂ ਫਾਇਦਾ ਕੀ ਆ ਏਦਾਂ ਦਾ ਸਮਾਨ ਦੇਣ ਦਾ। ਤੇ ਉੱਥੋਂ ਜਿਹੜੇ 9 ਜਾਣੇ ਸੀਗੇ ਜੀ, ਉਹਨਾਂ ਨੂੰ ਜਿਹੜੇ ਕਿ ਉੱਥੇ 26 ਤਰੀਕ ਨੂੰ ਦਾਖਲ ਹੁੰਦੇ, ਇਹ ਮਹਾਰਾਸ਼ਟਰ ਤੋਂ ਆਏ ਸੀਗੇ ਜੀ, 26 ਤਰੀਕ ਨੂੰ ਇਹ ਦਾਖਲ ਹੁੰਦੇ ਆ, ਉਹਨਾਂ ਦੇ ਕੋਲੇ ਜਿਹੜਾ ਰਜਿਸਟ੍ਰੇਸ਼ਨ ਆ ਜੀ ਉਹਦੀ ਉੱਥੋਂ ਦੇ ਸਿਵਲ ਹਸਪੀਟਲ ਦੇ ਵਿੱਚ ਹੈ। 27 ਤਰੀਕ ਨੂੰ ਸਵੇਰੇ ਇਹਨਾਂ ਨੂੰ ਇਹ ਕਿਹਾ ਜਾਂਦਾ ਕਿ ਉਹ ਆਪਣੇ ਘਰੇ ਚਲੇ ਜਾਣ, 9 ਜਾਣੇ ਨੇ ਜੀ, ਉਹ ਚਲੇ ਜਾਂਦੇ ਘਰੇ ਤੇ ਘਰੇ ਜਾ ਕੇ ਕਿਹਨੂੰ ਨੂੰ ਮਿਲਦੇ ਆ, ਕੀ ਕਰਦੇ ਆ। ਪਰ ਅਗਲੇ ਦਿਨ ਸਵੇਰੇ ਉਹਨਾਂ ਦੇ ਪੁਲਿਸ ਜਿਹੜੀ ਦੀ ਘਰ ਦੇ ਬਾਹਰ ਖੜੀ ਹੁੰਦੀ ਹੈ ਵੀ ਚਲੋ ਘਰ ਨੂੰ ਲਾਓ ਜੰਦਰਾ, ਹਸਪੀਟਲ ਤੁਹਾਨੂੰ ਸੱਦਿਆ। ਕਿਉਂਕਿ ਉਸੇ ਰਾਤ ਨੂੰ 26 ਰਾਤ ਨੂੰ ਰਿਪੋਰਟ ਆਉਂਦੀ ਆ, ਜਿਹੜੇ ਸੈਂਪਲ ਲਏ ਹੋਏ ਸੀ ਵੀ ਇਹ ਜਿਹੜੇ 9 ਨੇ ਇਹਨਾਂ ਦੇ ਵਿੱਚ 4 ਪੋਜ਼ਿਟਿਵ ਨੇ। ਘਰੇ ਤਾਂ ਭੇਜਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਹਸਪੀਟਲ ਦਾ ਦੌਰਾ ਕਰਨਾ ਤੇ ਉਹਨਾਂ ਨੂੰ ਕਿਤੇ ਕੋਈ ਪ੍ਰੋਬਲਮ ਜਿਹੜੀ ਜੀ ਉਹ ਨਾ ਆ ਜੇ। ਗਾਂ ਪ੍ਰੋਬਲਮ ਕਿੰਨਿਆਂ ਨੂੰ ਆ ਸਕਦੀ ਆ ਇਹਦਾ ਨਹੀਂ ਸੋਚਿਆ ਗਿਆ। ਉਹ ਜਦੋਂ ਦੁਬਾਰਾ ਫੇਰ ਜਿਹੜੇ ਜੀ ਉਹ ਲਿਆਂਦੇ ਗਏ ਹਸਪਤਾਲ ਦੇ ਵਿੱਚ, ਉਹਨਾਂ ਨੂੰ ਭੇਜਣ ਦਾ ਵੀ ਜਿਹੜਾ ਜੀ ਰਿਕਾਰਡ ਮੌਜੂਦ ਆ, ਉਹਨਾਂ ਨੂੰ ਦਾਖਲ ਕਰਨ ਦਾ ਵੀ ਰਿਕਾਰਡ ਜਿਹੜਾ ਉਹ ਮੌਜੂਦ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ। ਉੱਧਰ ਮੋਗੇ ਦੇ ਵਿੱਚ ਜਿਹੜੇ 9 ਲੋਕ ਸ਼ਾਮਲ ਹੈ ਜਿਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਤੋਂ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਜਦੋਂ ਗੜਬੜੀ ਦਾ ਭੇਦ ਜਿਹੜਾ ਖੁੱਲਿਆ ਇਹ 9 ਮਰੀਜ਼ਾਂ ਨੂੰ ਆਈਸੋਲੇਟ ਕੀਤਾ ਗਿਆ। ਇਹਦੇ ਵਿੱਚ ਮੋਗਾ ਜ਼ਿਲ੍ਹੇ ਦਾ ਪਿੰਡ ਆ ਜੀ ਡਮਰੂ, ਇੱਥੋਂ ਦੇ 3 ਮਰੀਜ਼ਾਂ ਨੂੰ ਘਰੋਂ ਕੱਢਣ ਦੇ ਵਾਸਤੇ ਸਿਹਤ ਵਿਭਾਗ ਨੇ ਚਿੱਠੀ ਵੀ ਜਾਰੀ ਕੀਤੀ ਤੇ ਪਿੰਡਾਂ ਦੇ ਵਿੱਚ ਮਨਾਦੀ ਵੀ ਜਿਹੜੀ ਜੀ ਉਹ ਕਰਵਾਈ। ਅਸਲ ਦੇ ਵਿੱਚ ਸੋਮਵਾਰ ਦੇਰ ਰਾਤ 10 ਵਜੇ 19 ਦੇ ਕਰੀਬ ਜਿਹੜੇ ਸੀਗੇ ਜੀ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ। ਫਰੀਦਕੋਟ ਮੈਡੀਕਲ ਕਾਲਜ ਤੋਂ ਕਰੋਨਾ ਮੁਕਤ ਦੱਸੇ ਗਏ ਇਹਨਾਂ ਲੋਕਾਂ ਨੂੰ ਘਰੇ ਭੇਜਤਾ। ਮੰਗਲਵਾਰ ਦੁਪਹਿਰੇ ਦੂਸਰੀ ਰਿਪੋਰਟ ਜਿਹੜੀ ਸੀ ਉਹ ਆਈ। ਉਹਦੇ ਵਿੱਚ ਜਿਹੜੇ ਘਲੌਟੀ ਦੇ ਰਹਿਣ ਵਾਲਾ ਜਿਹੜਾ ਵਿਅਕਤੀ ਹੈ ਜੀ, ਉਹਦੇ 6 ਮੈਂਬਰ ਜਿਹੜੇ ਸੀ ਉਹਦੇ ਸੰਪਰਕ ਦੇ ਵਿੱਚ ਰਹੇ ਤੇ ਇਹ ਪੋਜ਼ਿਟਿਵ ਆਏ। ਡਮਰੂ ਦੇ ਜਿਹੜਾ ਨਿਵਾਸੀ ਹੈ ਜੀ 45 ਸਾਲਾਂ ਦਾ, ਉਹ ਇਹ ਕਹਿੰਦਾ ਕਿ ਉਹਨੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਉਹਨੂੰ ਜਿਹੜਾ ਜੀ ਉਹ ਰੱਖਿਆ ਗਿਆ ਸੀਗਾ। ਉਹਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹਨੂੰ ਲਿਖਤ ਚਿੱਠੀ ਜਿਹੜੀ ਦੇ ਕੇ ਘਰੇ ਭੇਜ ਦਿੱਤਾ ਗਿਆ। ਦੁਪਹਿਰ 12 ਵਜੇ ਤੱਕ ਉਹ ਘਰੇ ਪਹੁੰਚਿਆ। ਘੰਟੇ ਬਾਅਦ ਸਿਹਤ ਵਿਭਾਗ ਵਾਲੇ ਫੇਰ ਆ ਗਏ, ਕਹਿੰਦੇ ਨਹੀਂ ਹੁਣ ਤੂੰ ਵਾਪਸ ਚੱਲ, ਰਿਪੋਰਟ ਤੇਰੀ ਜਿਹੜੀ ਜੀ ਉਹ ਪੋਜ਼ਿਟਿਵ ਆਈ ਆ। ਪਹਿਲਾਂ ਪਿੰਡ ਦੇ ਵਿੱਚ ਮਨਾਦੀ ਕਰਵਾਈ ਗਈ ਕਿ ਉਹ ਲੋਕ ਘਰਾਂ ਦੇ ਬਾਹਰ ਆ ਕੇ ਖੜੇ ਹੋ ਜਾਣ, ਮਤਲਬ ਕਿ ਇਹੋ ਜਿਹਾ ਤਰੀਕਾ ਜਿਹੜਾ ਜੀ ਜੇ ਕੋਈ ਪੋਜ਼ਿਟਿਵ ਆ ਉਹਦੇ ਨਾਲ ਵਰਤਿਆ ਜਾ ਰਿਹਾ। ਤੁਸੀਂ ਸਪੀਕਰ ਦੇ ਵਿੱਚ ਪਾ ਰਹੇ ਹੋ ਕਿ ਕਿਹੜੇ ਕਿਹੜੇ ਇੱਥੋਂ ਆਏ ਨੇ, ਬਾਹਰ ਆਓ, ਆਪੋ ਆਪਣੇ ਘਰਾਂ ਦੇ ਬਾਹਰ ਆ ਕੇ ਜਿਹੜਾ ਜੀ ਉਹ ਖੜੇ ਹੋ ਜਾਓ। ਇਹ ਜਿਹੜੀਆਂ ਜੀ ਇਹੋ ਜਿਹੀਆਂ ਊਣਤਾਈਆਂ, ਔਰ ਦੂਜੇ ਪਾਸੇ ਜਿਹੜਾ ਜੀ ਇੱਕ ਰਾਜਨੀਤਿਕ ਵਿਅਕਤੀ ਦੀ ਵਜ੍ਹਾ ਕਰਕੇ ਐਡਾ ਵੱਡਾ ਤੁਸੀਂ ਰਿਸਕ ਜਿਹੜਾ ਜੀ ਉਹ ਲੈ ਰਿਹਾ ਕਿ ਜਿਨ੍ਹਾਂ ਦੇ ਪੋਜ਼ਿਟਿਵ ਆਏ ਸੀ ਉਹਨਾਂ ਨੂੰ ਘਰੇ ਭੇਜ ਦਿੱਤਾ। ਇਹ ਨਹੀਂ ਪਤਾ ਉਹ ਕਿਹਨੂੰ ਜਾ ਕੇ ਮਿਲੇ ਔਰ ਕਿੱਥੋਂ ਤੱਕ ਉਹਨਾਂ ਨੇ ਮੁਸ਼ਕਲਾਂ ਜਿਹੜੀਆਂ ਉਹ ਖੜੀਆਂ ਕਰ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਠੇਕਿਆਂ ਦੇ ਬਾਹਰ ਜਿਹੜੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਆ, ਉਹ ਕਾਬੂ ਤੋਂ ਬਾਹਰ ਆ। ਦੇਖੋ, ਦਿੱਲੀ ਦੇ ਜਿਹੜੀ ਸਰਕਾਰ ਹੈ ਜੀ ਉਹਨੇ ਸ਼ਰਾਬ ਦੇ ਉੱਤੇ ਜਿਹੜੀ MRP ਆ ਉਹਦੇ 'ਤੇ 70% ਵੱਧ ਟੈਕਸ ਜਿਹੜਾ ਜੀ ਉਹ ਵਸੂਲਣਾ ਸ਼ੁਰੂ ਕੀਤਾ। ਇਹਦੇ ਬਾਵਜੂਦ ਜਿਹੜੀਆਂ ਦੁਕਾਨਾਂ ਨੇ ਉਹਦੇ ਬਾਹਰ ਲੱਗੀਆਂ ਲਾਈਨਾਂ ਜਿਹੜੀਆਂ ਜੀ ਉਹ ਘੱਟ ਨਹੀਂ ਰਹੀਆਂ। ਉਹ 70% ਨਹੀਂ ਹੋਈਆਂ, ਉਹ 100% ਤੋਂ ਵੀ ਉੱਪਰ ਜਿਹੜਾ ਜੀ ਉਹ ਹੈ। ਜਿਵੇਂ ਸੋਮਵਾਰ ਨੂੰ ਲਾਈਨਾਂ ਜਿਹੜੀਆਂ ਜੀ ਉਹ ਲੱਗੀਆਂ ਸੀਗੀਆਂ, 70% ਮਹਿੰਗੀ ਸ਼ਰਾਬ ਲੈਣ ਦੇ ਵਾਸਤੇ ਵੀ ਲਾਈਨਾਂ ਦੇ ਵਿੱਚ ਕੋਈ ਕਮੀ ਜਿਹੜੀ ਜੀ ਉਹ ਨਹੀਂ ਆਈ। ਮੰਗਲਵਾਰ ਨੂੰ ਜਿਹੜੀਆਂ ਸੀਗੀਆਂ ਜੀ ਉਹ 172 ਦੁਕਾਨਾਂ ਨੂੰ ਪਰਮਿਸ਼ਨ ਮਿਲੀ, ਜਿਹਦੇ 'ਚ 83 ਖੁੱਲੀਆਂ। ਚੰਦਰ ਨਗਰ, ਝੀਲ ਚੌਕ, ਸ਼ਿਵਪੁਰੀ, ਇੱਥੇ ਲੋਕ ਸਵੇਰੇ 5 ਵਜੇ 5:30 ਵਜੇ ਲਾਈਨਾਂ ਦੇ ਵਿੱਚ ਜਿਹੜਾ ਜੀ ਉਹ ਲੱਗ ਗਏ।
ਉਮੀਦ ਸੀ ਕਿ 9 ਵਜੇ ਦੁਕਾਨਾਂ ਖੁੱਲਣਗੀਆਂ, ਪਰ ਚੰਦਰ ਨਗਰ ਦੇ ਵਿੱਚ ਭੀੜ ਨੂੰ ਵੇਖਦਿਆਂ ਹਾਂ ਦੁਕਾਨ ਜਿਹੜੀ ਨਹੀਂ ਖੋਲੀ ਗਈ। ਚੰਦਰ ਨਗਰ ਮੇਨ ਰੋਡ ਦੇ ਉੱਤੇ ਜਦੋਂ ਦੁਕਾਨ ਖੋਲ੍ਹੀ ਗਈ ਤਾਂ ਸ਼ੁਰੂਆਤ ਵਿੱਚ ਲੋਕਾਂ ਨੇ ਇੱਕ ਪੇਟੀ ਖਰੀਦ ਲਈ। ਅੱਧੇ ਘੰਟੇ ਤੋਂ ਲੈ ਕੇ ਪੌਣੇ ਘੰਟੇ ਤੱਕ 2 ਗਜ ਦੀ ਤੋਂ 1.5 ਕਿਲੋਮੀਟਰ ਲੰਬੀ ਲਾਈਨ ਦੇ ਵਿੱਚ ਖੜੇ ਲੋਕ ਉਹਨਾਂ ਦੀ ਪੇਸ਼ੈਂਸ ਜਿਹੜੀ ਦੀ ਉਹ ਜਵਾਬ ਦੇਗੀ। ਫਿਰ ਆਪਾਂ ਧਾਪੀ ਪੈ ਗਈ ਤੇ ਪੁਲਿਸ ਨੇ ਦੁਕਾਨ ਬੰਦ ਕਰਾਤੀ। ਸ਼ਿਵਪੁਰੀ ਤੇ ਝੀਲ ਚੌਕ ਦਾ ਵੀ ਹਾਲ ਇਹੀ ਹੋਇਆ। ਵਿਸ਼ਵਾਸ ਨਗਰ ਤੇ ਮਯੂਰ ਵਿਹਾਰ ਦੀ ਦੁਕਾਨ ਜਿਹੜੀ ਸੀਗੀ ਉਹ ਥੋੜੀ ਦੇਰ ਦੇ ਨਾਲ ਖੁੱਲੀ। ਦਿੱਲੀ ਦੇ ਜਿਹੜਾ ਆਬਕਾਰੀ ਵਿਭਾਗ ਹੈ ਜੀ ਉਹ ਇਹ ਕਹਿੰਦਾ ਹੈ ਕਿ ਦੁਕਾਨਾਂ ਜ਼ਿਆਦਾਤਰ ਜਿਹੜਾ ਜੀ ਉਹ ਖੋਲੀਆਂ ਗਈਆਂ। 15 ਤੋਂ 45 ਮਿੰਟ ਦੇ ਵਿੱਚ ਦੁਕਾਨਾਂ ਬੰਦ ਵੀ ਕਰਾਉਣੀਆਂ ਪਈਆਂ। ਜ਼ਿਆਦਾ ਭੀੜਾਂ ਹੋਣ ਕਰਕੇ ਇਸ ਤਰ੍ਹਾਂ ਜਿਹੜਾ ਜੀ ਉਹ ਕੀਤਾ ਗਿਆ। ਦਿੱਲੀ ਦੇ ਜਿਹੜੇ ਪੁਲਿਸ ਵਾਲੇ ਨੇ ਜੀ ਉਹਨਾਂ ਨੇ ਕਿਹਾ ਕਿ ਦੁਕਾਨਾਂ ਦੇ ਨੇੜੇ ਤੇੜੇ ਲਾਈਨ ਲਵਾਉਣ ਦੇ ਵਾਸਤੇ ਪ੍ਰਸ਼ਾਸਨ ਦੀ ਟੀਮ ਹੋਣੀ ਚਾਹੀਦੀ ਸੀ, ਨਹੀਂ ਸੀਗੀ। ਭੀੜ ਜ਼ਿਆਦਾ ਸੀ, ਡਿਸਟੈਂਸ ਜਿਹੜੀ ਸੀ ਉਹ ਨਹੀਂ ਰੱਖੀ ਗਈ। ਇਹ ਵੀ ਕਿਹਾ ਕਿ ਫਿਰ ਉੱਤੋਂ ਆਦੇਸ਼ ਆ ਗਿਆ ਜੀ ਕਿ ਦੁਕਾਨ ਬੰਦ ਕਰਵਾ ਦਿਓ। ਵਿਸ਼ਵਾਸ ਨਗਰ, ਚੰਦਰ ਨਗਰ, ਝੀਲ ਚੌਕ ਦੇ ਵਿੱਚ ਜਿਹੜੀਆਂ 1 ਘੰਟੇ ਤੋਂ ਵੀ ਪਹਿਲਾਂ ਦੁਕਾਨਾਂ ਜਿਹੜੀਆਂ ਸੀ ਉਹ ਬੰਦ ਕਰ ਦਿੱਤੀਆਂ ਗਈਆਂ। 12 ਵਜੇ ਦੁਪਹਿਰ ਤੋਂ 2 ਵਜੇ ਤੱਕ ਲੋਕ ਜਿਹੜੇ ਜੀ ਉਹ ਡਟੇ ਰਹੇ ਬਿਨਾਂ ਹੈਲਮਟ। ਕਿਸੇ ਜਿਹੜਾ ਸੀਗਾ ਜੀ 2 ਵੀਲਰ ਜਾਂ ਇੱਕ ਦੇ ਉੱਤੇ 2 ਲੋਕ ਜਿਹੜੇ ਜੀ ਉਹ ਪਹੁੰਚ ਕੇ ਰੁਕਦੇ, ਇੱਕ ਦੁਕਾਨ ਦੀ ਜਾਣਕਾਰੀ ਲੈਂਦੇ ਨਹੀਂ ਤੇ ਇੱਕ ਬੰਦਾ ਉੱਥੇ ਉਤਾਰ ਦਿੱਤਾ ਜਾਂਦਾ, ਫਿਰ ਦੂਜਾ ਜਾ ਕੇ ਦੂਜੀ ਲਾਈਨ ਦੇ ਵਿੱਚ ਜਿਹੜਾ ਜੀ ਉਹ ਲੱਗ ਜਾਂਦਾ। ਇਹ ਵੀ ਕਿਹਾ ਗਿਆ ਜੀ ਕਿ ਜਿਹੜੀ ਸ਼ਰਾਬ ਵੇਚਣ ਦੇ ਵਾਸਤੇ ਜਿਹੜੇ ਹੁਕਮ ਜਾਰੀ ਕੀਤੇ ਗਏ ਸੀਗੇ ਉਹਨੂੰ ਪੁਲਿਸ ਵਿਭਾਗ ਜਿਹੜਾ ਜੀ ਉਹ ਦਰੁਸਤ ਨਹੀਂ ਰੱਖ ਪਾ ਰਿਹਾ। ਪੁਲਿਸ ਦਾ ਬਹੁਤਾ ਜ਼ੋਰ ਠੇਕਿਆਂ ਦੇ ਬਾਅਦ ਜਿਹੜਾ ਜੀ ਉਹ ਲੱਗਿਆ ਹੋਇਆ ਜੀ। ਇਸ ਕਰਕੇ ਕਿ ਕਿਸੇ ਤਰੀਕੇ ਦੇ ਨਾਲ ਇਹ ਲਾਈਨਾਂ ਜਿਹੜੀਆਂ ਜੀ ਉਹ ਕੰਟਰੋਲ ਕੀਤੀਆਂ ਜਾ ਸਕਣ। ਦਿੱਲੀ ਸਰਕਾਰ ਨੂੰ ਸ਼ਰਾਬ ਦੀ ਵਿਕਰੀ ਤੋਂ ਸਾਲਾਨਾ ਕੋ 5000 ਕਰੋੜ ਰੁਪਈਏ ਦਾ ਜਿਹੜਾ ਜੀ ਉਹ ਮਿਲਦਾ, ਜਿਹੜਾ ਉਹਦੇ ਆਉਂਦਾ ਖਜ਼ਾਨੇ ਦੇ ਵਿੱਚ। 18-19 ਦੇ ਵਿੱਚ 5000 ਤੋਂ ਉੱਤੇ 5028 ਕਰੋੜ ਜਿਹੜਾ ਜੀ ਉਹ ਮਿਲਿਆ ਸੀਗਾ। ਦੇ ਵਿੱਚ 6000 ਕਰੋੜ ਦਾ ਟੀਚਾ ਰੱਖਿਆ ਗਿਆ ਸੀ। ਪਰ 2020 ਤੱਕ ਡਾਟਾ ਦੇ ਅਨੁਸਾਰ ਜੀ 4669 ਕਰੋੜ ਜਿਹੜਾ ਜੀ ਖਜ਼ਾਨੇ ਦੇ ਵਿੱਚ ਆਇਆ ਸੀ। ਪਿਛਲੇ ਸਾਲ ਤੋਂ 3.73% ਵੱਧ ਹੈ। ਔਰ ਜਿਹੜਾ ਬ੍ਰਾਂਡ ਤੇ ਕੀਮਤ ਦੇ ਹਿਸਾਬ ਦੇ ਨਾਲ ਸ਼ਰਾਬ ਦੇ ਉੱਤੇ 40 ਤੋਂ 60% ਤੱਕ ਆਬਕਾਰੀ ਜਿਹੜਾ ਜੀ ਕਰ ਹੈ ਉਹ ਲੱਗਦਾ ਹੈ। 15000 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਹੁੰਦੀ ਹੈ, ਜਿਹਦੇ ਵਿੱਚ 70% ਹੁਣ MRP ਦੇ ਉੱਤੇ ਕਰੋਨਾ ਫੀਸ ਲਾਏ ਜਾਣ ਦਾ ਮਤਲਬ ਇਹ ਹੈ ਕਿ ਪੁਰਾਣੇ ਪੈਟਰਨ ਤੋਂ ਸ਼ਰਾਬ ਦੀ ਜਿਹੜੀ ਜੀ ਉਹ ਵਿਕਰੀ ਹੋਵੇ। ਨਹੀਂ ਤਾਂ ਮਹੀਨੇ ਦੇ ਵਿੱਚ ਕਰੀਬ 875 ਕਰੋੜ ਰੁਪਏ ਜਿਹੜੇ ਜੀ ਉਹ ਦਿੱਲੀ ਦੀ ਸਰਕਾਰ ਨੂੰ ਜਿਹੜਾ ਜੀ ਉਹ ਆ ਰਿਹਾ। ਹੁਣ ਲੋਕ ਸ਼ਰਾਬ ਜਿਹੜੀ ਜੀ ਉਹ ਜ਼ਿਆਦਾ ਖਰੀਦ ਰਹੇ ਆ। ਇਹ ਵੀ ਕਿਹਾ ਜਾ ਰਿਹਾ ਕਿ ਜੇ ਇਹ ਖੁੱਲ੍ਹਿਆ ਵਿਕਣ ਲੱਗ ਗਈ ਔਰ ਲੋਕ ਇਸੇ ਤਰੀਕੇ ਦੇ ਨਾਲ ਖਰੀਦਦੇ ਰਹੇ ਤਾਂ ਇੱਕ ਮਹੀਨੇ ਦੇ ਵਿੱਚ 3 ਮਹੀਨਿਆਂ ਦੇ ਬਰਾਬਰ 1500 ਤੋਂ 1700 ਕਰੋੜ ਰੁਪਏ ਤੱਕ ਦਿੱਲੀ ਦੀ ਸਰਕਾਰ ਨੂੰ ਮਿਲ ਸਕਦਾ ਜੀ। ਇੰਨਾ ਡਿਪੈਂਡ ਹੈ ਜੀ ਲੋਕ ਜਿਹੜੀਆਂ ਸਰਕਾਰਾਂ ਨੇ ਉਹ ਸ਼ਰਾਬ ਪੀਣ। ਸਰਕਾਰਾਂ ਇਸ ਤੇ ਡਿਪੈਂਡ ਆ। ਦੇਖੋ ਸਰਕਾਰਾਂ ਨੂੰ ਕੋਈ ਫੈਕਟਰੀ ਨਹੀਂ ਲਾਉਣੀ ਪੈਂਦੀ, ਇੰਨੀ ਆਮਦਨ ਕਰਨ ਲਈ ਸ਼ਰਾਬ ਦੀ ਫੈਕਟਰੀ ਲਾਓ ਤੇ ਪੈਸੇ ਬਣਾਓ। ਬੜਾ ਸੌਖਾ ਤਰੀਕਾ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ